अस्सलामुअलैकुम गुड मॉर्निंग सोहणियो गुड मॉर्निंग। ਤੇ ਗੁੱਡ ਮਾਰਨਿੰਗ ਦੇ ਨਾਲ ਨਾਲ ਤੁਹਾਨੂੰ ਅਸੀਂ ਕਹਿੰਦੇ ਆ ਈਦ ਮੁਬਾਰਕ। ਈਦ ਦੇ ਦੂਸਰੇ ਦਿਨ ਤੁਹਾਨੂੰ ਮੁਬਾਰਕਬਾਦ ਦੇ ਰਹੇ ਆ। ਪੇਸ਼ਗੀ ਮੈਂ ਤੁਹਾਨੂੰ ਦੇ ਦਿੱਤੀ ਸੀ ਈਦ ਦੀ ਮੁਬਾਰਕਬਾਦ, ਤੇ ਪਰ ਇਹ ਵੇਖ ਹੁਣ ਈਦ ਦੇ ਦੂਸਰੇ ਦਿਨ ਅਸੀਂ ਤੁਹਾਡੇ ਨਾਲ ਖਿਤਾਬ ਕਰ ਰਹੇ ਆ ਤੇ ਤੁਹਾਨੂੰ ਦੂਸਰੇ ਦਿਨ ਅਸੀਂ ਮੁਬਾਰਕਬਾਦ ਦੇ ਰਹੇ ਆ। ਕੱਲ ਈਦ ਵਾਲਾ ਦਿਨ ਇੰਨਾ ਬਿਜ਼ੀ ਗੁਜ਼ਰਿਆ, ਬਹੁਤ ਜ਼ਿਆਦਾ ਬਿਜ਼ੀ, ਕਿ ਮੈਂ ਬੜੀ ਦੋ ਚਾਰ ਮੈਂ ਸੇਵੀਆਂ ਦਾ ਤੇ ਐਸਾ ਛੋਟਾ ਮੋਟਾ ਕਲਿਪ ਮੈਂ ਬਣਾਏ। ਮੈਂ ਕਿਹਾ ਮੈਂ ਵੀਡੀਓ ਪੂਰੀ ਬਣਾਵਾਂਗੀ, ਪੂਰਾ ਵਲੌਗ ਬਣਾਵਾਂਗੀ, ਪਰ ਯਕੀਨ ਮੰਨੋ ਕਿ ਟਾਈਮ ਹੀ ਨਹੀਂ ਮਿਲਿਆ ਕਿ ਤਿਆਰੀ ਇਹ ਉਹ। ਪਰ ਅਸੀਂ ਆਪਣੇ ਇੱਕ ਫੈਮਿਲੀ ਫਰੈਂਡ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਖਾਣੇ, ਤੇ ਉਧਰ ਚਲੇ ਗਏ। ਉੱਥੋਂ ਵਾਪਸ ਆਏ ਇੱਕ ਹੋਰ ਜਗ੍ਹਾ, ਤਿੰਨ ਘਰਾਂ 'ਚ ਕੱਲ੍ਹ ਅਸੀਂ ਘੁੰਮੇ। ਬੜੀ ਚੰਗੀ ਅਲਹਮਦੁਲਿਲਾ ਸਾਡੀ ਈਦ ਰਹੀ। ਤੇ ਉਹ ਰਾਤ ਇੰਨੀ ਦੇਰ ਨਾਲ ਵਾਪਸੀ ਹੋਈ ਕਿ ਮੈਂ ਆਪਣੀ ਉਹ ਕਲਿੱਪਿੰਗ ਥੋੜ੍ਹੇ ਜਿਹੇ ਬਣੇ ਸਨ ਕਲਿੱਪ, ਉਹ ਜੋੜ ਛੋੜ ਵੀ ਨਹੀਂ ਸਕੀ। ਇਸ ਤੋਂ ਤੁਹਾਡਾ ਮਾਜ਼ਰਤ ਕਿ ਕੱਲ੍ਹ ਜਿਹੜਾ ਵੇ ਸਾਡਾ ਜਿਹੜਾ ਨਾ ਗੈਰ ਹਾਜ਼ਰੀ ਲੱਗ ਗਈ, ਉਹਦੀ ਮੈਂ ਮਾਜ਼ਰਤ ਚਾਹੁੰਦੀ ਹਾਂ। ਤੇ ਬਹਿਰਹਾਲ ਹੈ ਕਿ ਹੁਣ ਅੱਜ ਮੈਂ ਕੀ ਕਹਿੰਦੇ ਨੇ ਕਿਚਨ ਵਿੱਚ ਲੱਗੀ ਹਾਂ। ਅੱਜ ਅਸੀਂ ਬਣਾਉਣ ਲੱਗੇ ਹਾਂ ਬਈ ਛੋਲਿਆਂ ਦੀ ਦਾਲ ਚਨਾ ਬਣਨ ਲੱਗੀ ਅੱਜ। ਉਹਦੇ ਲਈ ਲਸਣ ਪਿਆਜ਼ ਇਹ ਮੈਂ ਕੱਟ ਕੇ ਰੱਖ ਲਿਆ, ਤੇ ਨਾਲ ਹੈ ਟਮਾਟਰ ਤੇ ਹਰਾ ਧਨੀਆ ਵੀ ਕੱਟ ਕੇ ਰੱਖ ਲਿਆ, ਤੇ ਇਹਦਾ ਕੁੱਕਰ ਸ਼ੁੱਕਰ ਕੱਢ ਕੇ ਰੱਖ ਲਿਆ। ਤੇ ਨਾਲ ਨਾਲ ਅਸੀਂ ਪਕਾਵਾਂਗੇ, ਦਾਲ ਦਾ ਤੜਕਾ ਲਾਵਾਂਗੇ, ਤੇ ਨਾਲ ਨਾਲ ਅਸੀਂ ਕਰ ਲਾਂਗੇ ਗੱਲ। ਮੈਂ ਕੱਲ ਬੜੀ ਕੋਸ਼ਿਸ਼ ਕੀਤੀ, ਮੈਂ ਹੈਰਾਨ ਹੋਈ। ਮੈਂ ਉਹਨਾਂ ਯੂਟਿਊਬਰਸ ਨੂੰ ਸਲਾਮ ਪੇਸ਼ ਕਰਨੀ ਆ, ਅਜ਼ਮਤ ਭਰਾ ਸਲਾਮ ਉਹਨਾਂ ਨੂੰ ਪੇਸ਼ ਕਰਨੀ ਆ, ਜਿਹਨਾਂ ਨੇ ਬੜੇ ਬੜੇ ਵਲੌਗ ਬਣਾ ਕੇ ਤੇ ਲਾਏ ਉਹਦੇ 'ਤੇ ਯੂਟਿਊਬ 'ਤੇ ਕਿ ਬਈ ਈਦ ਦਾ ਦਿਨ ਔਰ ਇੰਨੀ ਮਸਰੂਫੀਆਤ ਉਹ 'ਚ ਵਲੌਗ ਬਣਾਉਣਾ ਕਰਨਾ ਇਹ ਬੜਾ ਮੁਸ਼ਕਿਲ ਕੰਮ ਹੈ। ਮੇਰਾ ਮੈਂ ਤੇ ਸੱਚੀ ਗੱਲ ਹੈ ਸਮਝੋ ਪਾਸਿੰਗ ਮਾਰਕਸ ਵੀ ਨਹੀਂ ਲੈ ਸਕੀ ਕਿ ਮੈਂ ਨਹੀਂ ਬਣਾ ਸਕੀ, ਇੰਨੀ ਮਸਰੂਫੀਅਤ ਰਹਿੰਦੀ ਹੈ। ਤੇ ਉਹਨਾਂ ਨੂੰ ਬਈ ਬਹੁਤ ਅਜ਼ੀਮ ਲੋਕ ਨੇ ਜਿਹੜੇ ਆਪਣਾ ਪੂਰਾ ਪੂਰਾ ਵਲੌਗ ਬਣਾ ਕੇ ਈਦਾਰ ਤਿਉਹਾਰ ਸ਼ਿਆਰ ਹੋ ਗਏ ਲਚਕੀਲੇ ਪਚਕੀਲੇ, ਤੇ ਉਹਨਾਂ ਨੇ ਬੜੇ ਅੱਛੇ ਵਲੌਗ ਪਾਏ ਅਪਲੋਡ ਕੀਤੇ। ਤੇ ਬਹਿਰਹਾਲ ਉਹਨਾਂ ਦੀ ਇਜ਼ਮਤ ਨੂੰ ਸਲਾਮ, ਤੇ ਸਾਡੀ ਇਜ਼ਮਤ ਨੂੰ ਨਾ ਕਰਿਓ ਤੁਸੀਂ ਸਲਾਮ। ਤੇ ਬਹਿਰਹਾਲ ਅਸੀਂ ਹੁਣ ਤੜਕਾ ਲਾਉਂਦੇ ਹਾਂ। ਤੇ ਇਹ ਦੇਖ ਲਓ ਜੀ, ਇਹ ਅਸੀਂ ਟਿੱਕੀਆਂ ਵਾਲੀ ਲਾਈ ਸੀ ਮਹਿੰਦੀ। ਤੇ ਮਹਿੰਦੀ ਨੂਰ ਫਾਤਮਾ ਤੋਂ ਉੱਥੋਂ ਲਗਵਾ ਕੇ ਆਈ ਸੀ। ਸਾਡੇ ਨਜ਼ਦੀਕ ਇੱਕ ਇਲਾਕਾ ਹੈ ਵੌਲੀ ਰੇਂਜ, ਉੱਥੋਂ ਲਵਾ ਕੇ ਆਈ ਸੀ। ਫਿਰ ਉਹ ਆਉਂਦੇ ਹੋਏ ਇੱਕ ਲੈ ਕੇ ਆ ਗਈ, ਜਿਹੜੀ ਕੋਨ ਮਹਿੰਦੀ ਹੁੰਦੀ ਹੈ, ਇੱਥੇ ਮੇਰੇ ਖਿਆਲ ਪਈ ਸੀ, ਮੈਂ ਇੱਥੇ ਰੱਖੀ ਸੀ, ਹਾਂ ਇੱਥੇ ਪਈ ਹੈ। ਇਹ ਦੇਖੋ ਇਹ ਵਾਲੀ ਲੈ ਕੇ ਆਈ ਨੂਰ ਫਾਤਮਾ ਮੇਰੇ ਲਈ। ਤੇ ਮੈਂ ਕਿਹਾ ਚਲੋ ਵੀ ਠੀਕ ਹੈ, ਅਸੀਂ ਵੀ ਥੋੜ੍ਹਾ ਟਿੱਕਾ ਛਿੱਕਾ ਬਣਾ ਲਈਏ, ਅਸੀਂ ਉਹ ਕਿਸੇ ਤੋਂ ਪਿੱਛੇ ਰਹੀਏ। ਤੇ ਮੈਂ ਫਿਰ ਕੱਲ੍ਹ ਸੁਬਾਹ ਜਿਹੜਾ ਨਾਸ਼ਤਾ ਕਰਦੇ ਕਰਦੇ ਸਮਝੋ ਥੋੜ੍ਹਾ ਜਿਹਾ ਮੈਂ ਟਿੱਕਾ ਬਣਾ ਲਿਆ। ਲੇਕਿਨ ਮਹਿੰਦੀ ਕੈਮੀਕਲ ਵਾਲੀ ਮਹਿੰਦੀ ਹੈ ਕਿ ਇਸ ਤਰ੍ਹਾਂ ਉਹ ਰੰਗ ਨਹੀਂ, ਦੇਖੋ ਉੱਡ ਵੀ ਗਿਆ ਰੰਗ, ਇਹ ਬਸ ਟਿੱਕਾ ਰਹਿ ਗਿਆ ਇੱਥੋਂ। ਬਸ ਅੱਜ ਥੋੜ੍ਹਾ ਜਿਹਾ ਕੰਮ ਕੀਤਾ ਤੇ ਰੰਗ ਉੱਡ ਵੀ ਗਿਆ, ਤੇ ਕੋਈ ਇੰਨੀ ਖਾਸ ਮਹਿੰਦੀ ਨਹੀਂ ਨਿਕਲੀ ਅੱਛੀ। ਲੇਕਿਨ ਚਲੋ ਸ਼ੌਕ ਪੂਰਾ ਹੋ ਗਿਆ ਸਾਡਾ। ਤੇ ਇਹ ਚੂੜੀਆਂ ਆਈਆਂ ਸਨ ਜੀ, ਅਸੀਂ ਖਰੀਦੀਆਂ ਸਨ ਚੂੜੀਆਂ, ਤੇ ਇਹ ਪਾ ਲਈਆਂ। ਤੇ ਚਲੋ ਜੀ ਚੂੜੀਆਂ ਪਾ ਲਓ, ਤੇ ਜੋੜਾ ਪਾ ਲਓ, ਕਾਲਾ ਜੋੜਾ ਪਾ ਲਿਆ ਸੀ ਅਸੀਂ। ਤੇ ਉਸ ਤੋਂ ਬਾਅਦ ਇਹਦੀ ਲੁੱਕ, ਹੁਣ ਮੇਰੇ ਕੋਲ ਐਸਾ ਮਿਰਰ ਜਾਂ ਕੋਈ ਐਸੀ ਚੀਜ਼ ਨਹੀਂ ਮੈਂ ਤੁਹਾਨੂੰ ਦਿਖਾਵਾਂ, ਮੈਂ ਇਸ ਤਰ੍ਹਾਂ ਕਰਕੇ ਤੁਹਾਨੂੰ ਦਿਖਾ ਦੇਣੀ ਆ। ਇਸ ਨੀਚੇ ਬਾਰਡਰ ਬਣਿਆ ਹੋਇਆ ਵੀ ਥੋੜ੍ਹਾ ਜਿਹਾ, ਲਓ ਬਈ ਦੇਖ ਲਓ, ਇਹ ਨੀਚੇ ਦਾਮਨ ਦਾ ਬਾਰਡਰ ਹੈ ਇਸ ਤਰ੍ਹਾਂ। ਤੇ ਇਹ ਜੀ ਉੱਤੇ ਜੀ ਦੁਪੱਟਾ ਹੋਵੇ। ਤੇ ਚਲੋ ਇਹ ਸਾਡਾ ਸੂਟ ਸੀ ਈਦ ਦਾ। ਤੇ ਇਹ ਮੈਂ ਸੂਟ ਮੈਂ ਪਹਿਲੇ ਵੀ ਪਾਇਆ ਹੋਇਆ, ਮੈਂ ਪਹਿਲੇ ਹੀ ਦੱਸਿਆ ਸੀ, ਕੋਈ ਐਸਾ ਨਵਾਂ ਖਾਸ ਮੈਂ ਨਹੀਂ ਸਵਾਇਆ। ਪਾਕਿਸਤਾਨ ਟੂਰ 'ਤੇ ਮੈਂ 2 ਦਫਾ ਸੂਟ ਪਾਇਆ ਹੋਵੇ। ਇੱਕ ਦਫਾ ਮੈਂ ਮੇਰੀ ਭਾਂਜੀ ਦੀ ਮਹਿੰਦੀ ਸੀ ਉਦਣ ਪਾਇਆ ਸੀ ਇਹ ਸੂਟ, ਜ਼ਰਾ ਕਿ ਚਮਕ ਚਮਕ ਸੀ ਨਾ, ਤੇ ਮੈਂ ਪਾ ਲਿਆ। ਇੱਕ ਦਫਾ ਮੈਂ ਉਸਮਾਨ ਦੀ ਬਰਾਤ 'ਤੇ ਇਹ ਸੂਟ ਪਾਇਆ ਸੀ। ਤੇ ਐਸਾ ਕੋਈ ਨਵਾਂ ਸੂਟ ਨਹੀਂ ਹੈ। ਬਹਿਰਹਾਲ ਐਵੇਂ ਕਿ ਕੀਮਤ ਵਸੂਲ ਕਰਨੀ ਚਾਹੀਦੀ ਹੈ। ਇਹ ਨਹੀਂ ਹੁੰਦਾ ਕਿ ਬਈ ਤੁਸੀਂ ਕੀ ਕਹਿੰਦੇ ਨੇ ਇੱਕ ਦਫਾ ਪਾ ਲਿਆ ਤੇ ਕੱਪੜਾ ਰਿਜੈਕਟ ਕਰ ਦੇਵੋ, ਐਸਾ ਕੋਈ ਮਜ਼ਾਕ ਨਹੀਂ। ਹੁਣ 100 ਦਫਾ ਪਾਓ ਵੀ, ਕਿਉਂ ਪਾਏ ਹੋਏ ਕੱਪੜੇ ਨੇ, ਪਾਓ ਉਹਨੂੰ। ਤੇ ਸ਼ਮਾ ਨੇ ਕਿਹਾ ਕਿ ਸਾਡੇ ਟਿੱਕੇ ਵਾਲੇ ਡਿਜ਼ਾਈਨ, ਇੱਕ ਦਿਨ ਸ਼ਮਾ ਨੇ ਮਹਿੰਦੀ ਤੋਂ ਲਿਖਿਆ ਸੀ ਕਿ ਆਂਟੀ ਸਾਡੇ ਟਿੱਕੇ ਵਾਲੇ ਡਿਜ਼ਾਈਨ ਜਿਹੜੇ ਸਨ ਉਹ ਬੜੇ ਚੰਗੇ ਸਨ, ਸਾਡੀ ਉਹੀ ਮਹਿੰਦੀ ਚੰਗੀ ਸੀ। ਦੇਖ ਲਓ ਸ਼ਮਾ ਬਈ, ਦੇਖ ਲਓ ਤੁਸੀਂ ਟਿੱਕੇ ਵਾਲਾ ਡਿਜ਼ਾਈਨ ਬਣਾ ਲਿਆ ਸੀ। ਤੇ ਇਸ ਤਰ੍ਹਾਂ ਆਮਨਾ ਬਹਾਦਰ ਨੇ ਵੀ ਉਦੋਂ ਕਮੈਂਟ ਕੀਤਾ ਕਿ ਆਂਟੀ ਅਸੀਂ ਕੀ ਕਹਿੰਦੇ ਨੇ ਸਾਡੇ ਜ਼ਮਾਨਿਆਂ 'ਚ ਆਈ ਸੀ ਮੇਕਅਪ ਦਾ ਸਮਾਨ ਤੇ ਵਾਕਈ ਬਹੁਤ ਜ਼ਿਆਦਾ ਹੋਵੇ, ਤੇ ਸਾਨੂੰ ਪਤਾ ਹੀ ਨਹੀਂ ਚੱਲਦਾ। ਹੁਣ ਇੰਨੀਆਂ ਪ੍ਰੋਡਕਟ ਨੇ ਕਿ ਵਾਕਈ ਉਦੋਂ ਜ਼ਮਾਨੇ 'ਚ ਤਿੱਬਤ ਕਰੀਮ ਲੱਗ ਜਾਂਦੀ ਸੀ, ਤੇ ਕਜਲ ਪਾ ਲੈਂਦੇ ਸੀ, ਬੁੱਲਾਂ ਤੇ ਲਾ ਲੈਣੀ ਸੁਰਖੀ, ਤੇ ਇਹ ਹੋ ਜਾਂਦੀ ਸੀ ਤਿਆਰੀ। ਉਹ ਜ਼ਮਾਨੇ ਐਸੇ ਸਨ। ਤੇ ਹੁਣ ਤੇ ਬਈ ਭਰਮਾਰ ਪਈ ਹੀ ਚੀਜ਼ਾਂ ਦੀ ਕਿ ਸਮਝ ਹੀ ਨਹੀਂ ਲੱਗਦੀ। ਕਿ ਆਮਨਾ ਨੇ ਵੀ ਜਦੋਂ ਹਾਰ ਮੰਨ ਲਈ ਕਿ ਸ਼ਾਇਦ ਉਹਨਾਂ ਨੂੰ ਸਮਝ ਨਹੀਂ ਲੱਗਦੀਆਂ, ਤੇ ਅਸੀਂ ਫਿਰ ਖੇਤ ਦੀ ਮੂਲੀ ਆ, ਅਸੀਂ ਤੇ ਹਾਰ ਮੰਨਣੀ।
ਤੇ ਸ਼ਬੀਰ ਹੁਸੈਨ ਸਾਹਿਬ ਦਾ ਵੀ ਕੱਲ ਮੈਂ ਕਮੈਂਟ ਪੜਿਆ, ਉਹਨਾਂ ਨੇ ਜਿਹੜਾ ਈਦ ਮੁਬਾਰਕ ਦੀ ਜਿਹੜੀ ਮੈਂ ਵੀਡੀਓ ਪਾਈ ਸੀ, ਵਲੌਗ ਪਾਇਆ ਸੀ, ਉੱਤੇ ਉਹਨਾਂ ਨੇ ਕਿਹਾ ਈਦ ਮੁਬਾਰਕ। ਵੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫਿਰ ਈਦ ਮੁਬਾਰਕ। ਜਿਹੜੇ ਕਮੈਂਟ ਕੀਤਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ਼ਫਾਕ ਦਾ ਵੀ ਉੱਤੇ ਕਮੈਂਟ ਆਇਆ, ਸਾਰਿਆਂ ਦੇ ਬਹੁਤ ਜ਼ਿਆਦਾ, ਰਾਣੀ ਦਾ ਸਭ ਨੇ ਕਮੈਂਟ ਕੀਤੇ, ਸ਼ੀਲ ਦਾ ਆਇਆ, ਸ਼ਮਾ ਚੌਧਰੀ ਦਾ ਆਇਆ, ਸੌਲਤ ਹੁਸੈਨ ਦਾ ਆਇਆ, ਸਭ ਦੇ ਮੈਸੇਜ ਆਏ। ਤੇ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਕੀ ਕਹਿੰਦੇ ਨੇ, ਕੱਲ ਯਕੀਨ ਕਰੋ ਹਾਲੇ ਤੱਕ ਮੈਂ ਕਈ ਜਗ੍ਹਾ ਆਪਣੀ ਫੈਮਿਲੀ 'ਚ ਹਾਲੇ ਮੈਂ ਗੱਲ ਵੀ ਨਹੀਂ ਕਰ ਸਕੀ, ਇੰਨੀ ਬਿਜ਼ੀ ਰਹੀ ਹਾਂ ਨਾ ਕਿ ਮੈਂ ਪਾਕਿਸਤਾਨ ਫੋਨ ਵੀ ਨਹੀਂ ਕਰ ਸਕੀ ਹਾਂ, ਕਿਉਂਕਿ ਉੱਥੇ ਉਹਨਾਂ ਦੀ ਵੀ ਈਦ ਸੀ ਕੱਲ, ਅਸੀਂ ਵੀ ਬੜਾ ਬਿਜ਼ੀ ਰਹੇ। ਤੇ ਸਭ ਨੂੰ ਮੈਂ ਈਦ ਮੁਬਾਰਕ ਦੇ ਮੈਸੇਜ ਤੇ ਭੇਜ ਦਿੱਤੇ, ਪਰ ਐਵੇਂ ਕਿ ਮੈਂ ਗੱਲ ਨਹੀਂ ਕਿਸੇ ਨਾਲ ਕਰ ਸਕੀ। ਉਹ ਇੰਤਜ਼ਾਰ 'ਚ ਹੋਣੇ ਨੇ ਕਿ ਬਈ ਕਾਲ ਕਰੇਗੀ, ਲੇਕਿਨ ਹਾਲੇ ਮੈਂ ਕਾਲ ਨਹੀਂ ਕਰ ਸਕੀ। ਅੱਜ ਹੁਣ ਮੈਂ ਇਨਸ਼ਾਅੱਲਾ ਗੱਲ ਕਰਾਂਗੀ ਸਾਰਿਆਂ ਦੇ ਨਾਲ। ਮੈਂ ਕਿਹਾ ਥੋੜ੍ਹਾ ਜਿਹਾ ਤੁਹਾਡਾ ਪਹਿਲੇ ਗੱਲ ਕਰ ਲਵਾਂ, ਤੇ ਉਸ ਤੋਂ ਬਾਅਦ ਫਿਰ ਅਸੀਂ ਕਰਨੇ ਆ। ਤੇ ਹੁਣ ਅਸੀਂ ਪਕਾਵਾਂਗੇ ਚਨੇ ਦੀ ਦਾਲ, ਤੜਕਾ ਲਾਵਾਂਗੇ ਉਹਦਾ। ਤੇ ਮੈਨੂੰ ਨਾ ਕੁਛ ਦਿਨ ਪਹਿਲੇ ਮੈਂ ਇੱਕ ਦਿਨ ਦਾਲ ਚੌਲ ਪਕਾਇਆ ਸੀ, ਤੇ ਉਸ ਦਿਨ ਮੈਂ ਲਾਤਾ ਸੀ ਕਿ ਅੱਜ ਬੜਾ ਹੈਲਦੀ ਖਾਣਾ ਬਣਿਆ, ਹੈਲਦੀ ਫੂਡ ਬਣਿਆ, ਹੈਲਦੀ ਫੂਡ ਅੱਜ ਬੜਾ ਅੱਛਾ ਬਣਿਆ, ਸਭ ਦੀ ਪਸੰਦ ਆ, ਉਹ ਦਾਲ ਚਾਵਲ ਬੜਾ ਹੈਲਦੀ ਫੂਡ। ਉਹ ਤੇ ਮੈਨੂੰ 2 ਕਮੈਂਟ ਆਏ ਕਿ ਤੁਸੀਂ ਸਾਨੂੰ ਆਪਣੀ ਦਾਲ ਦੀ ਰੈਸਿਪੀ ਦੱਸੋ। ਮੈਂ ਕਿ ਕੋਈ ਦਾਲ ਦੀ ਤਾਂ ਕੋਈ ਏਡੀ ਕੋਈ ਖਾਸ ਰੈਸਿਪੀ ਨਹੀਂ ਹੁੰਦੀ ਹੈ, ਬਹਿਰਾ ਲੈਵੇ ਕਿ ਚਲੋ ਮੈਂ ਕੀ ਕਹਿੰਦੇ ਨੇ ਦੱਸ ਦੇਵਾਂਗੀ। ਅੱਜ ਉਹ ਵਾਲੀ ਦਾਲ ਤਾਂ ਨਹੀਂ ਮੈਂ ਪਕਾ ਰਹੀ, ਉਧਰ ਅਸੀਂ ਮਸਰਾਂ ਦੀ ਦਾਲ ਪਕਾਈ ਸੀ, ਮਸੂਰ ਕੀ ਦਾਲ। ਤੇ ਅੱਜ ਅਸੀਂ ਪਕਾ ਰਹੇ ਹਾਂ ਚਨੇ ਦੀ ਦਾਲ। ਤੇ ਚਲੋ ਚਨੇ ਦੀ ਦਾਲ ਦਾ ਅਸੀਂ ਸ਼ੁਰੂ ਕਰਨੇ ਹਾਂ, ਨਾਲ ਨਾਲ ਤੜਕਾ ਲਾਉਂਦੇ ਹਾਂ, ਇਹ ਸਟਾਰਟ ਕਰਨੇ ਹਾਂ। ਤੇ ਇਹ ਦੇਖ ਲਓ ਬਈ, ਆਇਲ ਮੈਂ ਪਾ ਕੇ ਰੱਖ ਦਿੱਤਾ, ਕਿਉਂਕਿ ਮੇਰਾ ਇੱਕ ਹੱਥ ਹੈ ਤੇ ਮੈਂ ਆਇਲ ਪਾ ਕੇ ਰੱਖ ਦਿੱਤਾ ਸੀ। ਆਇਲ ਨੂੰ ਅਸੀਂ ਗਰਮ ਹੋਣ ਵਾਸਤੇ ਰੱਖ ਦੇਣਾ, ਤੇ ਥੋੜ੍ਹਾ ਜਿਹਾ ਗਰਮ ਹੋ ਜਾਵੇ। ਤੇ ਨਾਲ ਅਸੀਂ ਖੋਲ੍ਹ ਲੈਂਦੇ ਹਾਂ ਆਪਣੀ ਐਗਜ਼ੌਸਟ ਫੈਨ, ਕਿਉਂਕਿ ਐਗਜ਼ੌਸਟ ਫੈਨ ਖੋਲ੍ਹਣਾ ਪੈਂਦਾ ਵੀ, ਵਰਨਾ ਫਿਰ ਨਾ ਇੱਥੇ ਅੰਦਰ ਇੰਨਾ ਧੂੰਆਂ ਹੋ ਜਾਂਦਾ ਵੀ ਕਿ ਤੁਸੀਂ ਫਿਰ ਉਹ ਨਹੀਂ, ਇਹ ਨਾਲ ਨਾਲ ਫਿਰ ਹਵਾ ਖਿੱਚ ਲੈਂਦਾ। ਲੇਕਿਨ ਇਹਦੇ ਨਾਲ ਫਿਰ ਇਹ ਹੁੰਦਾ ਵੀ ਕਿ ਖਿਤਾਬ ਕਰਨ 'ਚ ਮੈਨੂੰ ਥੋੜ੍ਹੀ ਜਿਹੀ ਆਵਾਜ਼ ਜਿਹੜੀ ਤੇਜ਼ ਕੱਢਣੀ ਪੈਂਦੀ ਹੈ ਕਿ ਇਹਦੇ ਸ਼ੋਰ ਦੀ ਵਜ੍ਹਾ ਦੇ ਨਾਲ। ਤੇ ਫਿਰ ਅੱਜ ਵੀ ਮੈਂ ਖਾਸਾ ਲੇਟ ਹੋ ਗਈ ਹਾਂ, ਮੇਰਾ ਜਿਹੜਾ ਵਲੌਗ ਹੈ ਬੜਾ ਲੇਟ ਸ਼ਾਇਦ ਅਪਲੋਡ ਹੋਏਗਾ। ਕਿ ਅੱਲਾ ਦਾ ਸ਼ੁਕਰ ਹੈ ਕਿ ਕੱਲ ਅਸੀਂ ਈਦ ਮਨਾਈ, ਅਸੀਂ 3 ਘਰਾਂ ਵਿੱਚ ਗਏ, ਉੱਥੇ ਈਦ ਮਿਲੇ। ਔਰ ਅਸੀਂ ਮਿਹਰਬਾਨ ਭਾਈ ਦਾ ਮੈਂ ਸ਼ੁਕਰੀਆ ਅਦਾ ਕਰਨੀ, ਉਹਨਾਂ ਦੀ ਫੈਮਿਲੀ ਦਾ, ਉਹਨਾਂ ਨੇ ਸਾਨੂੰ ਇਨਵਾਈਟ ਕੀਤਾ, ਅਸੀਂ ਈਦ ਦਾ ਭਰਪੂਰ ਲੁਤਫ ਉਠਾਇਆ, ਉਹਨਾਂ ਵੱਲ ਗਏ ਔਰ ਅਸੀਂ ਖਾਣਾ ਖਾਧਾ ਔਰ ਬੜਾ ਅੱਛਾ ਰਿਹਾ। ਅੱਲਾ ਪਾਕ ਉਹਨਾਂ ਦੇ ਰਿਜ਼ਕ ਵਿੱਚ ਬਰਕਤ ਪਾਵੇ। ਉਸ ਤੋਂ ਬਾਅਦ ਅਸੀਂ ਹੁਮਾ ਦੇ ਘਰ ਗਏ, ਹੁਮਾ ਵੱਲ ਈਦ ਮਿਲੀ। ਫਿਰ ਉਸ ਤੋਂ ਬਾਅਦ ਅਸੀਂ ਕਮਾਲ ਭਾਈ ਦੇ ਘਰ ਗਏ, ਉੱਥੇ ਈਦ ਮਿਲੀ। ਤੇ ਸਾਡਾ ਸਿਲਸਿਲਾ ਚੱਲਦਾ ਰਿਹਾ ਰਿਆਤ। ਅਸੀਂ ਫਿਰ ਆ ਕੇ ਬਸ ਘਰ ਸਮਝੋ ਰੈਸਟ ਕੀਤਾ ਕਿ ਇੰਨਾ ਕੁਛ ਖਾ ਪੀ ਕੇ ਜਗ੍ਹਾ ਜਗ੍ਹਾ ਤੋਂ ਅਸੀਂ ਈਦ ਮਿਲੀ, ਬੜਾ ਮਜ਼ਾ ਆਇਆ, ਈਦ ਦਾ ਸਹੀ ਲੁਤਫ ਉਠਾਇਆ ਸੀ। ਅੱਜ ਸੁਬਾਹ ਫਿਰ ਅਸੀਂ ਜ਼ਿਆਦਾ ਦੇਰ ਨਾ ਉੱਠੇ, ਰਾਤ ਦੇਰ ਤੱਕ ਜਾਗਦੇ ਰਹੇ। ਉਸ ਤੋਂ ਬਾਅਦ ਫਿਰ ਸਾਡੇ ਵੀ ਅੱਲਾ ਪਾਕ ਨੇ ਰਹਿਮਤ ਭੇਜੀ, 2 ਮਹਿਮਾਨ ਸੁਬਾਹ ਦੇ ਸਾਡੇ ਘਰ ਆ ਚੁੱਕੇ ਨੇ। ਇਹ ਕਿੱਥੋਂ ਹੀ ਸਾਡੇ ਪੜੋਸੀ ਨੇ, ਉਹ ਆਏ, ਇੱਕ ਹੋਰ ਸਾਡੇ ਫੈਮਿਲੀ ਫਰੈਂਡ ਆਏ ਸਨ। ਇਸ ਤਰ੍ਹਾਂ 2 ਮਹਿਮਾਨ ਸਾਡੇ ਘਰ ਵੀ ਈਦ ਮਿਲਣ ਵਾਸਤੇ ਆਏ, ਅੱਲਾ ਪਾਕ ਨੇ ਰਹਿਮਤ ਭੇਜੀ। ਇਸ ਤੋਂ ਮੈਂ ਫਿਰ ਅੱਜ ਫਿਰ ਲੇਟ ਹੋ ਗਏ ਅਸੀਂ। ਤੇ ਹੁਣ ਅਸੀਂ ਮੈਂ ਕਿਹਾ ਚਲੋ ਜਲਦੀ ਜਲਦੀ ਅਸੀਂ ਤੜਕਾ ਰੱਖੀਏ। ਕੱਲ ਅਸੀਂ ਬਣਾਇਆ ਸੀ ਜਿਹੜਾ ਖਾਣਾ, ਤੇ ਅਸੀਂ ਉਹਨਾਂ ਵੱਲੋਂ ਖਾਧਾ, ਮਿਹਰਬਾਨ ਭਾਈ ਵੱਲੋਂ। ਉਹਨਾਂ ਨੇ ਨਾਲ ਵੀ ਇੰਨਾ ਸਾਰਾ ਖਾਣਾ ਦੇ ਦਿੱਤਾ, ਬਰਿਆਨੀ ਤੇ ਨਾਲ ਆਲੂ ਗੋਸ਼ਤ ਤੇ ਨਾਲ ਫਿਸ਼ ਫਰਾਈ ਤੇ ਰਸ ਮਲਾਈ। ਤੇ ਉਹਨਾਂ ਨੇ ਇੰਨਾ ਖਾਣਾ ਪੈਕ ਕਰਕੇ ਦਿੱਤਾ ਸੀ। ਬੜਾ ਉਹਨਾਂ ਨੂੰ ਮਨਾ ਵੀ ਕੀਤਾ ਕਿ ਜ਼ਰੂਰਤ ਨਹੀਂ ਹੈ, ਨਾ ਕਰੋ, ਪਰ ਉਹਨਾਂ ਨੇ ਫਿਰ ਨਾਲ ਬੰਨ ਦਿੱਤਾ। ਤਾਂ ਇੰਨਾ ਸਾਰਾ ਖਾਣਾ ਜਿਹੜਾ ਨਾ ਫ੍ਰਿਜ ਵਿੱਚ ਪਿਆ ਵੇ। ਲੋ ਬਈ ਇਹ ਦੇ ਲਓ। ਹੁਣ ਇਹ ਚੱਲੇ ਜੇ ਲਸਣ ਤੇ ਪਿਆਜ਼। ਲਸਣ ਪਿਆਜ਼ ਅਸੀਂ ਇਹਦੇ 'ਚ ਪਾ ਦੇਵਾਂਗੇ। ਥੋੜਾ ਜਿਹਾ ਨੂੰ ਅਸੀਂ ਪਿੰਕ ਕਲਰ ਆਂਦਾਂਗੇ। ਤੇ ਉਹਨਾਂ ਨੂੰ ਅਸੀਂ ਬਹੁਤ ਮਨਾ ਕੀਤਾ, ਉਹਨਾਂ ਨੇ ਦੇ ਦਿੱਤਾ। ਇੰਨਾ ਖਾਣਾ ਪਿਆ ਸੀ ਤੇ ਇਸ ਤੋਂ ਫਿਰ ਕਿਹਾ, ਲੇਕਿਨ ਖੁਮਾਸ਼ ਕਿਉਂਕਿ ਲੰਡਨ ਤੋਂ ਆਇਆ, ਉਹਦੀ ਫਰਮਾਇਸ਼ ਸੀ ਕਿ ਮੈਂ ਵੀ ਦਾਲ ਖਾਣੀ, ਮੈਨੂੰ ਦਾਲ ਪਕਾ ਕੇ ਦੇ ਦਿਓ। ਅਸੀਂ ਕਿਹਾ ਚਲੋ ਠੀਕ ਹੈ ਜੀ, ਨਾਲ ਪਕਾ ਲੈਂਦੇ ਹਾਂ ਦਾਲ। ਤੇ ਦਾਲ ਬੜਾ ਮਾਲ, ਦਾਲ ਤਾਂ ਬੜਾ ਮਾਲ ਹੁੰਦਾ ਵੇ। ਤੇ ਇਹਨੂੰ ਅਸੀਂ ਨਾਲ ਇੱਥੇ ਰੱਖ ਲੈਂਦੇ ਦਾਲ ਨੂੰ ਚੁੱਕ ਕੇ, ਤੇ ਨਾਲ ਅਸੀਂ ਆਪਣੇ ਟਮਾਟਰ ਇੱਥੇ ਚੁੱਕ ਕੇ ਰੱਖ ਲੈਂਦੇ ਹਾਂ। ਤੇ ਨਾਲ ਨਾਲ ਤੁਹਾਡੀ ਗੱਲਾਂ ਕਰਾਂਗੇ ਨਾਲ, ਤੇ ਨਾਲ ਨਾਲ ਸਾਡੀ ਹਾਂਡੀ ਪੱਕ ਜਾਏਗੀ। ਤੇ ਸਾਡੀ ਗੈਰ ਹਾਜ਼ਰੀ ਦੀ ਅਸੀਂ ਮਾਜ਼ਰਤ ਚਾਹੁੰਦੇ ਹਾਂ। ਕੌਫੀ ਬਣਾ ਕੇ ਰੱਖੀਏ, ਨਾਲ ਮੈਂ ਕੌਫੀ ਪੀਵਾਂਗੀ। ਚਲੋ ਜੀ, ਸਾਡਾ ਦੇਖ ਲਵੋ ਪਿਆਜ਼ ਸਾਡੇ ਹੋ ਗਏ ਨੇ। ਲਸਣ ਔਰ ਪਿਆਜ਼ ਜਿਹੜਾ ਅਸੀਂ ਪਾਇਆ ਸੀ ਬੜਾ ਸੋਹਣਾ ਗੋਲਡਨ ਜਿਹਾ ਇਹਨਾਂ ਦਾ ਕਲਰ ਆ ਗਿਆ ਵੇ। ਇਹਨੂੰ ਕੁਛ ਨਹੀਂ ਜਾਏਗਾ, ਸਾਦੀ ਦਾਲ ਜਾਏਗੀ। ਬਿਸਮਿਲ੍ਲਾਹ।
ਨੂਰ ਫਾਤਮਾ ਕਿਚਨ ਵਿੱਚ ਆਈ ਹੈ। ਦੇਖੋ ਜੀ, ਨੂਰ ਫਾਤਮਾ ਨੇ ਵੌਲੀ ਰੇਂਜ ਤੋਂ ਮਹਿੰਦੀ ਲਗਵਾਈ ਸੀ, ਕਿੰਨੀ ਜ਼ਬਰਦस्त ਮਹਿੰਦੀ ਲੱਗੀ ਹੈ। ਪਰ ਮਹਿੰਦੀ ਬੜੀ ਇਸ ਦफ़ा बड़ी कच्ची है ना, नन्नो कच्ची निकली है ना। ये देखो बिल्कुल मेरे भी हाथों तो उड़ ही गया। और कैसे इसका जामनी कलर है ना, जामनी अजीब सा कलर है, पर्पल पर्पल सा शेड है ना। तो चलो भी नन्नो की असीं तुहानूं मेहंदी भी दिखा दी। तो यह देख लो जी, असीं दाल पा दी ये तुहाडे सामने। मैं ये पाई है दाल, ये जाएगा नमक मिर्च हल्दी। सादी दाल पकन लगी है, कोई लशके पशके ये नहीं होने बई कि तुम कहो कि बहुत मसाले या कुछ। जे सादी हांडी मैं इस तो सादी एक तो उन्होंने कहा सी, मैनू 2 कॉमेंट आए सन कि तुम अपना दसियो कि तुम दाल किस तरह पकाते हो। तो इस तरह तो दूसरा है कि बहुत मसालियां वाली घर आम घर जी सब्जियां पकदियां ना या चीज़ां या वो फिर इस तरह बहुत ज़्यादा नहीं होंदा कि तुम बहुत ज़्यादा मसाले पाओ आम हांडी में घर दे। तो मैं इस तो ला देनी होनी हाँ कि मैनू बना के कि चलो अगर कोई बच्चा देखे थोड़ा सा पानी में होर शामिल कराँगी। नमक मिर्च हल्दी असी ये पा दी है। ये असी टमाटर कट के रखे ना यह भी पा देवांगे। तो ये टमाटर असी सुटने हाँ तो असी कुकर नूं कर देवांगे बंद। दाल का असी तड़का ला दिता वे ते नाल असी हुण तुहाडे नाल थोड़ी जी कर लेने गपशप। ज़्यादा लंबी मैं गल नहीं करांगी क्योंकि जिन्नी लंबी वीडियो हो रही है ना मेरी, उन्नी अपलोडिंग च बड़ा मसला हो रहा है कि मैं तो उधर भी दसिया सी कि वीडियो अपलोड होने पता नहीं क्यों मसला कर रही है। तो ए लो बई, ए देख लो असी हुण कॉफी ला रहे हैं फैंटा थोड़ा जहा एक दफ़ा फिर मिक्स कर लवां। मैं नाल पीवांगी पर हले बड़ी गर्म है, मुँह सड़ जाएगा। बस तो जरूरत तो ज़्यादा गर्म गर्म चीज़ खा लो ना तो मुँह एकदम हो जाता वे, सड़ जाता वे। तो इस तरह सारिया के जो मैसेज आए, शील ने जो लिखिया ना कि बाजी तुहाडियां गल्लां दा सानूं बड़ा मज़ा आता है, बहुत चंगा लगता है, आदत पै गई है। तो बिल्ली ने भी लिखिया कि सब तो तुहाडी आदत पै गई है। तो तुहाडा बहुत बहुत शुक्रिया जी तुहाडियां मुहब्बतां दा। मैं तो तुहानूं कमेंट कहा सी कि मैनूं कमेंट विच जरूर दसियो कि शमा तुसीं भी दसियो अगर महविश देखण बिल्ली देखे या लाइबा देखे या महम जड़ भी देखे ना, मैं दसो कि कलर के कपड़े पाए, प्रिंटेड पाए या कोई डिजाइनिंग वाले पाए, जो भी तुम कपड़े पाए ने फिर कॉमेंट में जरूर दसियो कि तुम कैसे पाए ने। तो शबीर हुसैन साहब का तो पता है कि उन्होंने तो शलवार कमीज ही पाया होना। बंदियां दा तो अखां बंद करके पता है भी सीधी सीधी सादी सादी शलवार कमीज तो नमाज पढ़ के आ जाते हैं। बंदियां दा तो कोई मसला ही नहीं, मसला सारा औरतों का हुंदा वे कि औरतां जड़ियां ने उन्हां दी तैयारियां नहीं मुकदियां। बई तोबा तोबा अल्लाह माफ़ी, बहुत ज़्यादा औरतां जड़ियां ना तैयारियां इस टाइम लांदियां ने। ते अस्सी की कहंदे ने, मैं तुहाडे कोल पुछनी हाँ कि तुसीं मैनूं दसो जरूर कि जब तक साडी हांडी तैयार होंदी है कि तुसीं की करदे। चलो असीं एक थोड़े जे नायाब जमाने दा गल कर लैनी हाँ कि जो नायाब जमाने हुंदे सन उदों एक फिल्म आई सी, फिल्म का नाम मैनूं याद नहीं कि की नाम इहदा, पर उहदे विच फिर एक अदाकार नदीम होंदे सन ते निशो, शायद निशो अदाकारा निशो सन। उन्होंने एक ईद का गाना फिल्माया गया सी, बड़ा ही जबरदस्त गाना, बड़ा हिट होया सी उस जमाने में। तो बहुत अच्छा गाना मशहूर भी होया सी। नाल असीं पूंजते जाने पसीना कि बई किचन से काम कर रहे हैं तो मैं पसीना भी उस हाथ नाल पूंज रही हूँ ताकि नाल तुसीं मेरी चूड़ियां नूं देखो। और एक गाना भी ऐसा, हाय मेरी अंगूठियां हाय मेरी अंगूठियां, तो हाय मेरी अंगूठियां तो हाय मेरी चूड़ियां तुसीं वेख लो बई। ते वो गाना आया सी, ईद का दिन है गले हमको लगा कर मिलिए, रस्म दुनिया भी है मौका भी है दस्तूर भी है, यूं ना बेताब हो वो दिन भी ज़रूर आएगा, अपनी मंजिल है अगर पास तो कुछ दूर भी है। तो यह गाना इन्ना मशहूर होया सी कि उदों ब्लैक एंड वाइट टीवी का दौर सी, पर वो फिर विच क्लिपिंग दिखाते सन इस गाने की ईद के हवाले नाल। बई इस तरह लोग सुनते सन शौक के नाल गाना कि बड़ा चंगा भी ईद के हिसाब के नाल गाना है, ईद का दिन है गले हमको लगा कर मिलिए।
ਤੇ ਉਹ ਗਾਣਾ ਬੜਾ ਮਸ਼ਹੂਰ ਹੋਇਆ ਸੀ। ਸ਼ਾਇਦ ਕਿਸੇ ਨੂੰ ਉਹ ਯਾਦ ਵੀ ਹੋਵੇ ਫਿਲਮ, ਅਗਰ ਕਿਸੇ ਨੂੰ ਯਾਦ ਹੋਵੇ ਤਾਂ ਮੈਨੂੰ ਫਿਲਮ ਦਾ ਨਾਮ ਵੀ ਦੱਸ ਦਿਓ ਕਿ ਕਿਹੜੀ ਫਿਲਮ ਦਾ ਗਾਣਾ ਵੀ ਬੜਾ ਮਸ਼ਹੂਰ ਹੋਇਆ ਸੀ ਉਸ ਜ਼ਮਾਨੇ ਵਿੱਚ। ਤੇ ਸ਼ੀਲ ਨੂੰ ਤਾਂ ਮੈਨੂੰ ਲੱਗਦਾ ਕਿ ਬਹੁਤ ਚੰਗਾ ਲੱਗਣਾ ਗਾਣਾ, ਕਿਉਂਕਿ ਸ਼ੀਲ ਨੇ ਨਾ ਉਹਨਾਂ ਬੜੀਆਂ ਤਾਰੀਫਾਂ ਮੇਰੀਆਂ ਕੀਤੀਆਂ ਨੇ। ਤੇ ਬਹਿਰਹਾਲ ਕੀ ਕਹਿੰਦੇ ਨੇ, ਹੁਣ ਅੱਲਾ ਕਰੇ ਇਹ ਖੈਰ ਆਫੀਅਤ ਦੇ ਨਾਲ ਸ਼ੂ 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 ਹੋਣ ਲੱਗਾ ਜੇ। ਬਸ ਦਫਾ ਲੋਕ ਕੁੱਕਰ 'ਚ ਖਾਣਾ ਬਣਾਉਂਦੇ ਨੇ ਨਾ, ਅਸੀਂ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ ਨੇ, ਅਸੀਂ ਕਿਹੜਾ ਕੋਈ ਕੰਮ ਦੀ ਗੱਲ ਇੱਥੇ ਕਰਨੀ। ਕੁੱਕਰ ਲੋਕ ਇਸਤੇਮਾਲ ਨਹੀਂ ਕਰਦੇ ਕਿ ਤਾਂ ਬਹੁਤ ਡਰਦੇ ਨੇ ਕਿ ਫਟ ਜਾਏਗਾ ਇਸ ਤਰ੍ਹਾਂ, ਬਾਕੀ ਹੁੰਦਾ ਤੇ ਡੇਂਜਰਸ ਹੈ ਅਗਰ ਉਹ ਧਿਆਨ ਨਾ ਕਰੋ। ਲੇਕਿਨ ਅੱਜ ਕੱਲ੍ਹ ਕੁੱਕਰ ਬੜੇ ਅੱਛੇ ਆਏ ਨੇ ਕਿ ਸੇਫਟੀ ਦੇ ਹਿਸਾਬ ਦੇ ਨਾਲ। ਲੇਕਿਨ ਇਹ ਵੀ ਕਿ ਬਸ ਜਿਹਨਾਂ ਨੂੰ ਕੁੱਕਰ 'ਚ ਬਣਾਉਣ ਦੀ ਆਦਤ ਪੈ ਜਾਂਦੀ ਹੈ ਨਾ, ਉਹ ਫਿਰ ਪ੍ਰੈਸ਼ਰ ਕੁੱਕਰ 'ਚ ਉਹ ਫਿਰ ਦੂਸਰੀ ਦਾ ਪਕਾਣੀ ਬੜਾ ਮੁਸ਼ਕਿਲ ਹੈ। ਤੇ ਮੈਨੂੰ ਵੀ ਐਸੀ ਭੈੜੀ ਆਦਤ ਪੈ ਗਈ ਹੈ ਕਿ ਮੈਨੂੰ ਹੁਣ ਇਹਦੇ ਵਿੱਚ ਹੀ ਬਸ ਇੱਕ ਅੰਦਾਜ਼ਾ ਹੋ ਗਿਆ ਵੇ, ਔਰ ਕਹਿ ਲਓ ਕਿ ਆਦਤ ਪੈ ਗਈ ਹੈ ਕਿ ਬਸ ਮੈਨੂੰ ਹੁਣ ਇਹਦੇ 'ਚ ਪਕਾਉਣਾ ਸਭ ਤੋਂ ਜ਼ਿਆਦਾ ਈਜ਼ੀ ਲੱਗਦਾ ਵੇ। ਕਿ ਦਾਲ ਖਾਸ ਤੌਰ 'ਤੇ ਪਕਾਣੀ ਕੁੱਕਰ 'ਚ ਪ੍ਰੈਸ਼ਰ ਦੇ ਦੇਵੋ, ਗੋਸ਼ਤ ਪਕਾਉਣਾ ਹੈ ਪ੍ਰੈਸ਼ਰ ਦੇ ਕੇ ਬਣਾ ਲਵੋ, ਕਚੜੇ ਪਕਾਣੇ ਨੇ ਕਾਲੇ ਉਹ ਪ੍ਰੈਸ਼ਰ ਦੇ ਕੇ ਬਣਾ ਲਵੋ। ਇਸ ਤਰ੍ਹਾਂ ਬੜੀਆਂ ਚੀਜ਼ਾਂ ਆਸਾਨ ਲੱਗਦੀਆਂ ਨੇ। ਬਹਿਰਹਾਲ ਚਲੋ ਵੀ ਹੁਣ ਦੇਖਦੇ ਹਾਂ, ਤੁਹਾਨੂੰ ਮੈਂ ਇਹਦੀ ਫਾਈਨਲੀ ਸ਼ਕਲ ਦਿਖਾਵਾਂਗੀ ਕਿ ਪੱਕ ਜਾਏਗੀ ਦਾਲ, ਸਾਦੀ ਛੋਲਿਆਂ ਦੀ ਦਾਲ, ਤੇ ਉਹਦੀ ਕੀ ਸ਼ਕਲ ਨਿਕਲਦੀ ਹੈ। ਸਾਡੇ ਅੱਬੂ ਅੱਲਾ ਜੰਨਤ ਨਸੀਬ ਕਰੇ, ਜਦੋਂ ਅਸੀਂ ਅੱਬੂ ਨੂੰ ਕਹਿੰਦਾ ਅੱਬੂ ਜੀ ਕੀ ਪਕਾਈਏ ਅੱਜ, ਅੱਬੂ ਜੀ ਕਹਿੰਦੇ ਛੋਲਿਆਂ ਦੀ ਦਾਲ ਪਕਾ ਲਓ। ਅਸੀਂ ਫਿਰ ਕਹਿਣਾ ਅੱਬੂ ਜੀ ਕੀ ਪਕਾਈਏ, ਅਸੀਂ ਕਹਿਣਾ ਅੱਬੂ ਜੀ ਤੁਸੀਂ ਛੋਲਿਆਂ ਦੀ ਦਾਲ ਹੀ ਹਰ ਵੇਲੇ ਕਿਉਂ ਕਹਿੰਦੇ ਹੋ, ਕੁਛ ਹੋਰ ਚੀਜ਼ ਵੀ ਕਦੀ ਕਹਿ ਦਿਆ ਕਰੋ। ਅਸੀਂ ਜਦੋਂ ਤੁਹਾਡੇ ਕੋਲ ਪੁੱਛ ਰਹੇ ਹਾਂ ਤੁਸੀਂ ਛੋਲਿਆਂ ਦੀ ਦਾਲ ਕਹਿੰਦੇ ਹੋ। ਤੇ ਅੱਬੂ ਨੇ ਕਹਿਣਾ ਕਿ ਬੇਟਾ ਸਾਡੇ ਵੱਲ ਜਦੋਂ ਫੌਤ ਹੋ ਗਏ ਸਨ ਨਾ ਸਾਡੇ ਅੱਬਾ ਜੀ, ਤੇ ਸਾਡੇ ਘਰ ਖਾਣ ਨੂੰ ਨਹੀਂ ਇਸ ਤਰ੍ਹਾਂ ਹੁੰਦਾ ਸੀ। ਸਾਡੇ ਵਾਲਦ ਫੌਤ ਹੋ ਗਏ ਸਨ ਤੇ ਅੰਦਰ ਘੜਿਆਂ ਵਿੱਚ ਮਟਕਿਆਂ 'ਚ ਲੋਕ ਪਾ ਕੇ ਅਨਾਜ ਰੱਖ ਲੈਂਦੇ ਸਨ ਨਾ, ਤੇ ਸਾਡੇ ਕੋਲ ਬੋਰੀਆਂ ਅੰਦਰ ਪਈਆਂ ਸਨ ਚੀਜ਼ਾਂ, ਤੇ ਛੋਲਿਆਂ ਦੀ ਦਾਲ ਹੀ ਹੁੰਦੀ ਸੀ। 2 ਬੋਰੀਆਂ ਕਿੰਨੀਆਂ ਅੱਬੂ ਨੇ ਦੱਸਿਆ ਕਿ ਪਿਆ ਸੀ ਸਾਡੇ ਕੋਲ ਅਨਾਜ। ਤੇ ਸਾਡੀ 6 ਮਹੀਨੇ ਸਾਡੀ ਮਾਂ ਸਾਨੂੰ ਫਿਰ ਉਹ ਛੋਲਿਆਂ ਦੀ ਦਾਲ ਹੀ ਰੋਜ਼ ਪਕਾਉਂਦੀ ਸੀ, ਆਟਾ ਗੁੰਨਦੀ ਸੀ, ਰੋਟੀ ਪਕਾਉਂਦੀ ਸੀ, ਅਸੀਂ ਰੋਟੀ ਖਾ ਲੈਂਦੇ ਸਾਂ। ਇਸ ਤਰ੍ਹਾਂ ਅਸੀਂ ਵਕਤ ਗੁਜ਼ਾਰਿਆ। ਇਸ ਤੋਂ ਮੈਨੂੰ ਛੋਲਿਆਂ ਦੀ ਦਾਲ ਬੜੀ ਚੰਗੀ ਲੱਗਦੀ ਹੈ। ਤੇ ਅਸੀਂ ਅੱਬੂ ਨੂੰ ਕਹਿਣਾ ਅੱਬੂ ਜੀ ਇੰਨੀ ਜਿਹੜੀ ਕੋਈ ਚੀਜ਼ ਖਾਵੇ ਉਹਨੂੰ ਤਾਂ ਨਫ਼ਰਤ ਹੋ ਜਾਣੀ ਚਾਹੀਦੀ ਹੈ, ਤੇ ਤੁਸੀਂ ਜਿਹੜਾ ਹਲੇ ਵੀ ਸ਼ੌਕ ਨਾਲ ਖਾਂਦੇ ਹੋ। ਅੱਬੂ ਨੂੰ ਕਹਿਣਾ ਨਹੀਂ ਮੈਨੂੰ ਬੜੀ ਚੰਗੀ ਲੱਗਦੀ। ਅਸੀਂ ਜਦੋਂ ਵੀ ਆਪਣੇ ਅੱਬੂ ਨੂੰ ਪਕਾਉਣ ਵਾਸਤੇ ਪੁੱਛਦੇ ਸਨ ਨਾ ਕਿ ਅੱਬੂ ਕੀ ਪਕਾਈ ਅੱਜ, ਤੇ ਅੱਬੂ ਦੀ ਹਮੇਸ਼ਾ ਹੀ ਜਵਾਬ ਹੁੰਦਾ ਸੀ ਛੋਲਿਆਂ ਦੀ ਦਾਲ। ਇਸ ਤਰ੍ਹਾਂ ਹੀ ਖੁਮਾਸ਼ ਆਇਆ ਲੰਡਨ ਤੋਂ, ਤਾਂ ਖੁਮਾਸ਼ ਨੇ ਵੀ ਕਿਹਾ ਵੀ ਮੈਨੂੰ ਦਾਲ ਖਵਾ ਦੇਵੋ, ਮੈਨੂੰ ਦਾਲ ਖਾਣੀ ਹੈ, ਦਾਲ ਖਾਣੀ ਹੈ। ਮੈਂ ਕਿਹਾ ਚਲੋ ਵੀ ਠੀਕ ਹੈ ਅੱਜ ਦਾਲ ਪਕਾ ਲੈਂਦੇ ਹਾਂ। ਦਾਲ ਤੇ ਕੋਈ ਬੜਾ ਈਜ਼ੀ ਜਿਹਾ ਪੱਕਦਾ ਵੀ, ਫਟਾਫਟ ਪੱਕ ਜਾਂਦੀ, ਬਸ ਲਸਣ ਪਿਆਜ਼ ਛਿੱਲੋ ਤੇ ਪੱਕ ਜਾਂਦੀ ਹੈ। ਲੋ ਬਈ ਹੁਣ ਸ਼ੂ ਸ਼ੂ ਹੋਣ ਲੱਗ ਗਿਆ ਜੇ। ਇਹ ਦੇਖੋ ਕਿੰਨੀਆਂ ਪਿਆਰੀਆਂ ਜਿਹੜਾ ਕੱਪਕੇਕ ਬਣੇ ਆਏ ਨੇ, ਕਿੰਨੇ ਖੂਬਸੂਰਤ ਲੱਗ ਰਹੇ ਨੇ। ਪਿੰਕ ਕਲਰ 'ਚ ਤਾਂ ਮੈਂ ਦੇਖੇ ਨੇ ਕਈ ਦਫਾ, ਲੇਕਿਨ ਇਹ ਕਲਰ ਵੀ ਬੜਾ ਪਿਆਰਾ ਪਿਆ ਲੱਗਦਾ, ਬਲੂ ਕਲਰ ਨਾ ਕਰੀਮ ਦੇ ਨਾਲ। ਚੁੱਲ੍ਹਾ ਅਸੀਂ ਕਰ ਦਿੱਤਾ ਬੰਦ। ਹੁਣ ਅਸੀਂ ਇਹਨੂੰ ਖੋਲ ਕੇ ਦੇਖਾਂਗੇ ਕਿ ਦਾਲ ਦੀ ਫਾਈਨਲੀ ਕੀ ਸ਼ਕਲ ਨਿਕਲੀ। ਫਾਈਨਲੀ ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਚਲੋ ਵੀ ਅਸੀਂ ਦੇਖ ਰਹੇ ਹਾਂ ਸਾਡੀ ਹਾਂਡੀ ਜਿਹੜੀ ਹੈ, ਸਾਡੀ ਚਨੇ ਦੀ ਦਾਲ ਕੀ ਲੁੱਕ ਦਾ ਨਿਕਲਿਆ। ਓਏ ਹੋਏ ਹੋਏ ਜ਼ਬਰਦਸਤ। ਵੀ ਮੈਨੂੰ ਤਾਂ ਬੜੀ ਚੰਗੀ, ਇਹਦਾ ਰੰਗ ਰੁੰਗ ਵੀ ਬੜਾ ਚੰਗਾ ਪਿਆ ਲੱਗਦਾ, ਨਿਖਰੀ ਤੇ ਸੋਹਣੀ ਹਸੀਨਾ ਆਲਮ ਸਾਡੀ ਦਾਲ ਤਿਆਰ ਹੋ ਗਈ ਜੇ। ਲਓ ਵੀ ਅਸੀਂ ਇੱਥੇ ਪਾ ਦਿੰਦੇ ਹਾਂ ਧਨੀਆ, ਸੋਹਣਾ ਧਨੀਆ। ਕੋਈ ਦਾਲ ਜਿਹੜੀ ਹੈ ਨਾ ਧਨੀਏ ਤੋਂ ਬਗੈਰ ਮੈਨੂੰ ਤਾਂ ਨਹੀਂ ਚੰਗੀ ਲੱਗਦੀ, ਆਪਣੇ ਪਰ ਟੇਸਟ ਹੁੰਦਾ ਵੇ, ਮੈਂ ਜ਼ਰੂਰ ਧਨੀਆ ਪਾਉਂਦੀ ਹਾਂ। ਇਹ ਧਨੀਏ ਦੇ ਨਾਲ ਫਿਰ ਦਾਲ ਜਿਹੜੀ ਹੈ ਨਾ ਉਹਦਾ ਟੇਸਟ ਬੜਾ ਨਿਕਲਦਾ। ਤੇ ਲਓ ਬਈ ਇਹ ਮਿਕਸ ਕਰ ਦਿੱਤਾ ਵੀ ਅਸੀਂ, ਉਹਦੇ ਧਨੀਏ ਦਾ ਵੀ ਟੇਸਟ ਆ ਜਾਏਗਾ। ਤੇ ਅਸੀਂ ਇਹਨੂੰ ਥੋੜ੍ਹਾ ਜਿਹਾ ਕੱਢਨੇ ਆ ਇੱਕ ਪਲੇਟ ਦੇ ਵਿੱਚ। ਬਿਸਮਿਲ੍ਲਾਹਿਰ-ਰਹਿਮਾਨ-ਰ-ਰਹੀਮ। ਠਹਿਰੋ ਮੈਂ ਦੂਸਰੇ ਹੱਥ 'ਚ ਫੜਾਂ। ਇਹ ਤਾਂ ਮੇਰੇ ਇੱਕ ਹੱਥ ਦਾ ਵੀ ਜਿਹੜਾ ਨਾ ਬੜਾ ਕੋਈ ਕਹਾਣੀ ਹੈ, ਵੀ ਕਹਾਣੀ ਘਰ ਕੀ ਜ਼ੁਲਮ ਕੀ ਦਾਸਤਾਨ, ਕਿ ਵੀ ਇੱਕ ਹੱਥ ਨਾਲ ਸਟਿਕ ਫੜਨੀ ਹੁੰਦੀ ਹੈ, ਇੱਕ ਹੱਥ ਨਾਲ ਅਸੀਂ ਕੰਮ ਕਰਨਾ ਹੁੰਦਾ ਵੇ। ਦੇਖੋ ਬਈ YouTube ਫੈਮਿਲੀ ਦੇਖ ਲਵੇ, ਮੇਰੀ YouTube ਫੈਮਿਲੀ, ਤੁਹਾਡੇ ਵਾਸਤੇ ਮੈਂ ਕਿੰਨੇ ਪਾਪੜ ਬੇਲਣੀ ਆ। ਤੁਹਾਡੇ ਵਾਸਤੇ ਪਾਪੜ ਕਿੰਨੇ ਬੇਲਣੇ ਪੈਂਦੇ ਨੇ। ਇਹ ਲਓ ਵੀ ਜਿਹਨੇ ਫਰਮਾਇਸ਼ ਕੀਤੀ ਸੀ ਕਿ ਸਾਨੂੰ ਦਾਲ ਦੀ ਰੈਸਪੀ ਦੱਸ ਦਵੋ, ਇੰਨੀ ਸੌਖੀ ਹੈ ਨਾ ਦਾਲ ਪਕਾਣੀ।
ਇੰਨਾ ਸੌਖਾ ਕੋਈ ਵੀ ਮੇਰੇ ਖਿਆਲ ਖਾਣਾ ਨਹੀਂ ਜਿੰਨਾ ਦਾਲ ਬਣਾਉਣਾ ਆਸਾਨ ਹੈ ਕਿ ਫਟਾਫਟ ਤੜਕਾ ਲਾਓ ਤੇ ਦਾਲ ਬਣ ਜਾਂਦੀ ਸੋਹਣੀ ਸੋਹਣੀ। ਦਾਲ ਸਾਡੀ ਪੱਕ ਗਈ ਹੈ, ਅਸੀਂ ਪਲੇਟ ਵਿੱਚ ਕੱਢ ਲਈਏ ਤੇ ਲੋ ਬਈ ਦੇਖੋ ਕਿੰਨੀ ਸੋਹਣੀ, ਕਲਰ ਬੜਾ ਹੀ ਪਿਆਰਾ ਆਇਆ। ਸੀਨਾ ਆਲਮ, ਮੈਨੂੰ ਪਤਾ ਹੈ ਹੁਣ ਮੈਂ ਵੀ ਨੇ ਵੀ ਹੱਸਣਾ ਵੇ ਤੇ ਜਿਹੜਾ ਸ਼ੀਲ ਨੇ ਵੀ ਤੇ ਬਿੱਲੀ ਸਾਡੀ ਵੀ ਹੱਸੇਗੀ। ਹਸੀਨਾ ਆਲਮ ਤੇ ਸਾਰੇ ਬੜੇ ਖੁਸ਼ ਹੁੰਦੇ ਨੇ। ਲੋ ਵੀ ਹਸੀਨਾ ਆਲਮ ਦਾਲ ਬਣ ਗਈ, ਉਹ ਵੀ ਚੱਖਣੀ ਆ ਭਾਈ ਮੇਰਾ ਮੂੰਹ ਹੀ ਸੜ ਜਾਵੇ ਪਰ ਥੋੜੀ ਜਿਹੀ ਫੂਕ ਮਾਰ ਲਵਾ। ਹੋਏ 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 ਬਈ ਸਦਕੇ ਥੀਵਾਂ ਆਪਣੇ ਆਪ ਤੇ, ਮੈਂ ਸਦਕੇ ਥੀਵਾਂ ਤੇ ਸਦਕੇ ਜਾਵਾਂ, ਕੁਰਬਾਨ ਜਾਵਾਂ। ਇੰਨੀ ਚੰਗੀ ਇੰਨੀ ਸਾਦੀ ਹਾਂਡੀ ਬਣ ਕੇ ਤਿਆਰ ਹੋ ਗਈ ਹੈ। ਨੋ ਮਸਾਲਾ, ਨੋ ਸ਼ਸ਼ਕੇ, ਨੋ ਮਸ਼ਕੇ, ਪਰ ਦਾਲ ਜ਼ਬਰਦਸਤ ਤਿਆਰ ਹੋ ਗਈ ਹੈ। ਤੇ ਹੁਣ ਅਸੀਂ, ਮੇਰੀ ਵੈਸੇ ਇੱਕ ਆਦਤ ਹੈ, ਮੈਂ ਤੁਹਾਨੂੰ ਦੱਸਾਂ ਕਿ ਮੈਂ ਜੋ ਦਾਲ ਜਿਸ ਵੀ ਬਣਾਉਂਦੀ ਹਾਂ ਨਾ, ਇੱਕ ਪਿਆਲੀ 'ਚ ਪਾ ਕੇ ਜਾਂ ਕਿਸੇ ਪਲੇਟ 'ਚ ਪਾ ਕੇ ਨਾ, ਚਮਚ ਨਾਲ ਮੈਂ ਜ਼ਰੂਰ ਖਾਂਦੀ ਹਾਂ। ਤੇ ਉਹ ਫਿਰ ਆਦਤ ਬਰਕਰਾਰ ਹੈ। ਆਦਤਾਂ ਭੈੜੀਆਂ ਪੈ ਜਾਣ ਚੰਗੀਆਂ ਪੈ ਜਾਣ, ਉਹ ਆਦਤਾਂ ਜਾਂਦੀਆਂ ਤਾਂ ਨਹੀਂ ਨੇ ਨਾ। ਤੇ ਮੇਰਾ ਚੰਗੀ ਆਦਤ ਵੀ ਹੈ ਕਿ ਦਾਲ ਵੀ ਖਾ ਲਓ, ਇਹਦੇ 'ਚ ਕੀ ਹੈ, ਦਾਲ ਖਾ ਲਓ। ਤੇ ਭੈੜੀ ਆਦਤ ਵੀ ਹੈ, ਕਹਿ ਸਕਦੇ ਹੋ ਕਿ ਬਈ ਖਾਣੀ ਜ਼ਰੂਰ ਹੈ। ਬਹਰਹਾਲ ਹੁਣ ਅਸੀਂ ਦਾਲ ਖਾਂਦੇ ਹਾਂ। ਤੁਹਾਨੂੰ ਮੈਂ ਖੁਦਾ ਹਾਫਿਜ਼ ਕਹਿੰਦੀ ਹਾਂ ਤੇ ਇੱਕ ਦਫਾ ਫਿਰ ਤੁਹਾਡੇ ਕੋਲ ਮਾਫੀ ਮੰਗਣੀ ਆ ਕਿ ਕੱਲ ਮੈਂ ਆਪਣਾ ਜਿਹੜਾ ਮੇਰਾ YouTube ਫੈਮਿਲੀ ਕੋਲੋਂ ਮਾਫੀ ਮੰਗਦੀ ਆ ਕਿ ਮੇਰੇ ਜਿਹੜੇ ਐਬਸੈਂਟ ਲੱਗ ਗਈ, ਮੇਰੀ ਬਈ ਗੈਰ ਹਾਜ਼ਰੀ ਲੱਗ ਗਈ, ਮਾਫ ਕਰ ਦਿਓ। ਤੇ ਹਾਜ਼ਰ ਜਨਾਬ ਨਹੀਂ ਹੋ ਸਕੇ ਤੇ ਤੁਸੀਂ ਗੈਰ ਹਾਜ਼ਰੀ ਨੂੰ ਕਬੂਲ ਕਰਿਓ। ਫਿਰ ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ। ਈਦ ਵਾਲਾ ਦਿਨ ਬੜਾ ਹੀ ਹੁੰਦਾ ਵੇ, ਫਿਰ ਇਹ ਵੀ ਕਿ ਉਹ ਜੋੜਨਾ ਕਰਨਾ ਜ਼ਰਾ ਮੁਸ਼ਕਿਲ ਮੇਰੇ ਵਾਸਤੇ ਸੀ, ਮੈਂ ਤੁਹਾਨੂੰ ਉਸ 'ਚ ਸ਼ਾਮਿਲ ਨਹੀਂ ਕਰ ਸਕੀ। ਬਈ ਮਾਫੀ ਦੀ ਤਲਬਗਾਰ ਆ, ਵੀ ਦੋਨੋਂ ਹੱਥ ਨਹੀਂ ਜੋੜ ਸਕਦੀ, ਇੱਕ ਤਰ੍ਹਾਂ ਹੀ ਮਾਫੀ ਤੁਹਾਡੇ ਕੋਲ ਵੀ ਮੰਗ ਰਹੀ ਆ, ਮਾਫ ਕਰ ਦਿਓ। ਫਿਰ ਮਿਲਦੇ ਹਾਂ। ਅੱਲਾ ਹਾਫਿਜ਼, ਰੱਬ ਰੱਖਾ।